ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਸ਼ਾਮ ਦੀਆਂ ਖਬਰਾਂ ਦਾ ਬੁਲਟਨ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 10 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਜੇਕਰ ਤੁਸੀਂ ਮੈਡੀਕੇਅਰ ਦੇ ਲਈ ਅਪਲਾਈ ਕਰ ਚੁੱਕੇ ਹੋ ਜਾਂ ਅਪਲਾਈ ਕਰਨਾ ਚਾਹੁੰਦੇ ਹੋ, ਪਲਾਨਸ ਦੇ ਵਿੱਚ ਤਬਦੀਲੀ ਕਰਵਾਉਣਾ ਹੈ ਜਾਂ ਉਸ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਨਾਲ ਹੀ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੌਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ, ਫਰੀਮਾਉਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ, ਵਿਸਕੌਨਸਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੁਝ ਦਿਨਾਂ ਤੋਂ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀਆਂ ਇੰਟੈਲੀਜੈਂਸ ਜੋ US ਦਾ ਮਟੀਰੀਅਲ ਆ ਉਹਨਾਂ ਦੇ ਆਫਿਸ ਦੇ ਵਿੱਚੋਂ ਮਿਲਿਆ ਜਦੋਂ, ਤੇ ਉਹਦੇ ਸੰਬੰਧ ਦੇ ਵਿੱਚ ਅਪਡੇਟ ਕਰਦੇ ਜਾਈਏ। ਕਹਿੰਦੇ 10 ਦੇ ਕਰੀਬ ਉਹਨਾਂ ਦੇ ਜੋ ਪ੍ਰਾਈਵੇਟ ਆਫਿਸ ਸੀਗਾ, ਜਿਸ ਟਾਈਮ ਤੇ ਉਹ ਵਾਈਸ ਪ੍ਰੈਜ਼ੀਡੈਂਟ ਸੀਗੇ, ਉਸ ਟਾਈਮ ਦੇ 10 ਦੇ ਕਰੀਬ ਕਲਾਸੀਫਾਈਡ ਡਾਕੂਮੈਂਟਸ ਜਿਹਦੇ ਵਿੱਚ US ਇੰਟੈਲੀਜੈਂਸ ਮੈਮੋਜ਼ ਜੋ ਯੂਕਰੇਨ ਦੇ ਨਾਲ ਰਿਲੇਟਡ, ਈਰਾਨ ਦੇ ਨਾਲ ਰਿਲੇਟਡ ਤੇ UK ਦੇ ਨਾਲ ਰਿਲੇਟਡ ਮਿਲੇ ਹੈਗੇ ਆ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਹ ਪ੍ਰੀਲਿਮਿਨਰੀ ਜੋ ਰਿਪੋਰਟ ਆ ਉਹ ਰਿਸੀਵ ਕਰ ਲਈ ਆ। ਜੌਨ ਲੋਸ਼ਿਸ਼ ਜੂਨੀਅਰ ਜੋ US ਦੇ ਅਟਾਰਨੀ ਸ਼ਿਕਾਗੋ ਚ ਹੈਗੇ ਆ, ਉਹਨਾਂ ਨੇ ਗਾਰਲੈਂਡ ਨੂੰ ਜੋ ਸਾਰੀ ਇਨਫੋਰਮੇਸ਼ਨ ਦਿੱਤੀ ਹੈਗੀ ਆ। ਸਾਰੇ ਹੀ ਕਲਾਸੀਫਾਈਡ ਡਾਕੂਮੈਂਟਸ 2013 ਤੋਂ ਲੈ ਕੇ 2016 ਤੱਕ ਦੇ ਹੈਗੇ ਆ। ਇਹਨਾਂ ਦੇ ਵਿੱਚ ਕਈ ਉੱਦਾਂ ਦੇ ਉਹਨਾਂ ਦੇ ਪਰਸਨਲ ਫੈਮਿਲੀ ਦੇ ਡਾਕੂਮੈਂਟਸ ਵੀ ਆ, ਜਿਸ ਤਰ੍ਹਾਂ ਜਦੋਂ ਉਹਨਾਂ ਦਾ ਸਨ ਦਾ ਫਿਊਨਰਲ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਲੋਕਾਂ ਨੇ ਜੋ ਲੈਟਰਸ ਵਗੈਰਾ ਲਿਖੇ ਹੋਏ ਹੈਗੇ ਆ। ਕਹਿੰਦੇ ਭਈ ਜਦੋਂ ਨਵੰਬਰ 'ਚ ਇਲੈਕਸ਼ਨ ਹੋਣੀਆਂ ਸੀ, ਇਲੈਕਸ਼ਨ ਤੋਂ 6 ਦਿਨ ਪਹਿਲਾਂ ਇਹ ਡਾਕੂਮੈਂਟਸ ਮਿਲ ਗਏ ਸੀ, ਪਰ ਸਮਹਾਉ ਮੀਡੀਆ ਦੇ ਵਿੱਚ ਇਹ ਬਾਅਦ ਦੇ ਵਿੱਚ ਕਾਫੀ ਬਾਅਦ ਇਲੈਕਸ਼ਨ ਤੋਂ ਆਏ। ਜੀ, ਕੱਲ੍ਹ ਹੀ ਜਿਹੜੀਆਂ ਖਬਰਾਂ ਇਹ ਨਸ਼ਰ ਹੋਈਆਂ ਨਿਊਜ਼ ਰਿਪੋਰਟਸ ਤੋਂ ਬਾਅਦ ਦੇ ਵਿੱਚ ਵੀ ਜਿਹੜੇ ਡਾਕੂਮੈਂਟਸ ਆ ਇਹ ਰਾਸ਼ਟਰਪਤੀ ਬਾਈਡਨ ਦੇ ਜਿਹੜਾ ਪੈਨ ਬਾਈਡਨ ਸੈਂਟਰ ਹੈਗਾ ਆ ਉੱਥੋਂ ਜਿਹੜੇ ਲੱਭੇ ਆ। ਜਿਹੜੇ ਕਹਿੰਦੇ ਵੀ ਬਕਸੇ ਦੇ ਵਿੱਚੋਂ ਇਹ ਲੱਭੇ ਆ, ਇਹਦੇ ਵਿੱਚ ਇਹ ਨਹੀਂ ਪਤਾ ਵੀ ਹੋਰ ਇਸ ਦੇ ਆਪਣੇ ਬਾਈਡਨ ਹੋਣਾ ਦੇ ਨਿੱਜੀ ਡਾਕੂਮੈਂਟ ਵੀ ਨਾਲ ਸੀਗੇ ਜਾਂ ਨਹੀਂ, ਪਰ ਇਹ ਕਾਫੀ ਗੰਭੀਰ ਕਲਾਸੀਫਾਈਡ ਡਾਕੂਮੈਂਟਸ ਯੂਕਰੇਨ, ਇਰਾਨ ਤੇ UK ਦੇ ਨਾਲ ਸੰਬੰਧਿਤ ਉਹ ਜਿਹੜੇ ਉਹ ਲੱਭੇ ਆ। ਸੋ ਹਰਜੋਤ ਸਿੰਘ ਜੀ, ਇੱਕ ਚੀਜ਼ ਜਿਹੜੀ ਜ਼ਰੂਰ ਆ, ਜਿੰਨਾ ਹੋ ਹੱਲਾ ਟਰੰਪ ਹੋਣਾ ਦੇ ਮਾਰਨ ਲਾਗੂ ਦੇ ਵਿੱਚ ਡਾਕੂਮੈਂਟਸ ਲੱਭੇ ਜਾਣ ਦੇ ਉੱਤੇ ਸੀ, ਉਹਨਾਂ ਇਸ ਟਾਈਮ ਹੋ ਹੱਲਾ ਬਾਕੀ ਮੀਡੀਆ ਦੇ ਵਿੱਚ ਨਜ਼ਰ ਜਿਹੜਾ ਉਹ ਨਹੀਂ ਆ ਰਿਹਾ ਹੈਗਾ। ਜਿਹੜੇ ਟਰੰਪ ਹੋਣਾ ਨੇ ਵੀ ਇਸ ਦੇ ਉੱਤੇ ਚੁਟਕੀ ਲੈਂਦੇ ਹੋਏ ਕਿਹਾ ਤੇ ਬਾਕੀ ਵੀ ਜਿਹੜੇ ਕਹਿ ਰਹੇ ਆ ਵੀ ਵਾਈਸ ਪ੍ਰੈਜ਼ੀਡੈਂਟ ਕੋਲ ਤੇ ਅਧਿਕਾਰ ਵੀ ਨਹੀਂ ਹੁੰਦੇ ਵੀ ਅਜਿਹੇ ਡਾਕੂਮੈਂਟਸ ਨੂੰ ਜਿਹੜਾ ਉਹ ਜਨਤਕ ਪਬਲਿਕ ਜਿਹੜਾ ਆ ਜਾਂ ਡੀਕਲਾਸੀਫਾਈ ਜਿਹੜਾ ਉਹ ਕਰ ਸਕੇ। ਫਿਰ ਵੀ ਇਹਨਾਂ ਦੇ ਕੋਲ ਜਿਹੜੇ ਉਸ ਟਾਈਮ ਦੇ ਉੱਤੇ ਲੱਭੇ, ਕਿਉਂਕਿ ਇਹ ਜਿਹੜੇ ਡਾਕੂਮੈਂਟਸ ਉਸ ਕਾਰਜਕਾਲ ਦੇ ਆ ਜਦੋਂ ਬਾਈਡਨ ਖੁਦ ਉਪ ਰਾਸ਼ਟਰਪਤੀ ਸੀਗੇ, ਓਬਾਮਾ ਕਾਰਜਕਾਲ ਦੇ ਦੌਰਾਨ। ਜੀ ਬਿਲਕੁਲ। ਹੁਣ ਕੁਝ ਖਬਰਾਂ ਆਪਾਂ ਜੋ ਕੈਲੀਫੋਰਨੀਆ ਦੇ ਵਿੱਚ ਮੀਂਹ ਨੇ, ਥੰਡਰ ਸਟਾਰਮ ਨੇ, ਫਲੱਡਸ ਨੇ ਤਬਾਹੀ ਮਚਾਈ ਹੋਈ ਆ, ਉਹ ਸਾਂਝੀਆਂ ਕਰਦੇ ਜਾਈਏ। ਲਗਾਤਾਰ ਮੀਂਹ ਪੈ ਰਿਹਾ ਅੱਜ ਲਗਭਗ ਸਾਰਾ ਦਿਨ ਹੀ ਬੇ ਏਰੀਏ ਦੇ ਵਿੱਚ ਤਾਂ ਬਹੁਤ ਜ਼ਿਆਦਾ ਮੀਂਹ ਪਿਆ। ਲਾਸ ਐਂਜਲਸ ਦੇ ਵਿੱਚ ਵੀ ਬੁਰਾ ਹਾਲ ਆ, ਉੱਥੇ ਕਈ 50,000 ਦੇ ਕਰੀਬ ਹੁਣ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਲਾਸ ਐਂਜਲਸ ਦੇ ਵਿੱਚ। ਸੈਕਰਾਮੈਂਟੋ ਦੇ ਵਿੱਚ ਇਵੈਕੂਏਸ਼ਨ ਆਰਡਰ ਜਿਹੜੇ ਆ ਉਹ ਹੁਣ ਬੰਦ ਕੀਤੇ ਆ। ਉੱਥੇ ਥੋੜਾ ਜਿਹਾ ਮੀਂਹ ਨੂੰ ਜਿਹੜਾ ਠੰਡ ਪਈ ਹੈਗੀ ਆ, ਮੀਂਹ ਥੋੜਾ ਜਿਹਾ ਘਟਿਆ ਹੈਗਾ ਆ। ਕੈਲੀਫੋਰਨੀਆ ਦੇ ਲਾਸ ਐਂਜਲਸ ਸਾਰੇ ਏਰੀਏ ਦੇ ਵਿੱਚ ਮੱਡ ਸਲਾਈਡ ਦਾ ਬਹੁਤ ਜ਼ਿਆਦਾ ਖਤਰਾ ਬਣਿਆ ਹੋਇਆ। 17 ਲੋਕ ਆਲਰੇਡੀ ਇਸ ਜਿਹੜਾ ਤੂਫਾਨ ਆ ਉਸ ਦੇ ਦੌਰਾਨ
ਮਾਰੇ ਜਾ ਚੁੱਕੇ ਹੈਗੇ ਆ। ਜੀ ਤੇ ਫੋਰਕਾਸਟਰਸ ਜੋ ਉਹ ਵਾਰਨਿੰਗ ਕਰ ਰਹੇ ਆ ਵੀ ਕੈਲੀਫੋਰਨੀਆ ਦੇ ਵਿੱਚ ਹੇਲ, ਲਾਈਟਨਿੰਗ ਸਟਾਰਮ ਤੇ 60 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਚੱਲਣਗੀਆਂ। ਐਕਸਪਰਟਸ ਇਹ ਵੀ ਕਹਿ ਰਹੇ ਆ ਵੀ ਜਿਹੜਾ ਡੈਮੇਜ ਆ ਸਟਾਰਮ ਦੇ ਨਾਲ $1 ਬਿਲੀਅਨ ਤੋਂ ਉੱਪਰ ਟੱਪ ਗਿਆ ਹੈਗਾ ਆ। ਸੋਮਵਾਰ ਨੂੰ ਮੌਂਟੇਸੀਟੋ, ਸੈਂਟਾ ਬਾਰਬਰਾ ਕਾਉਂਟੀ ਦੇ ਵਿੱਚ, ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਸੀਗੇ। ਸੋ 5 ਸਾਲਾਂ ਦਾ ਜੋ ਬੱਚਾ ਇੱਕ ਰੁੜ ਗਿਆ ਸੀ ਉਹ ਹਜੇ ਤੱਕ ਵੀ ਲੱਭਿਆ ਨਹੀਂ ਹੈ। ਸੋ ਉਹਦੀ ਆਸ ਜਿਹੜੀ ਆ ਹੁਣ ਉਹ ਘਟਦੀ ਜਾ ਰਹੀ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਕਾਫੀ ਨੁਕਸਾਨ ਜਿਹੜਾ ਉਹ ਆਇਆ ਤੇ ਜਿਹੜੀਆਂ ਡੈਡਲੀ ਐਟਮੋਸਫੇਰਿਕ ਰਿਵਰਸ ਆਈਆਂ ਜਿਸ ਨਾਲ ਆਲਰੇਡੀ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ। ਕਹਿੰਦੇ ਵੀ ਅੱਗੇ ਜਿਹੜੇ ਆ ਹੋਰ ਰੇਨ ਦੇ ਲਈ ਲੋਕਾਂ ਨੂੰ ਤਿਆਰ ਜਿਹੜਾ ਉਹ ਕਰਨਾ ਪਊਗਾ। ਕਾਰਾਂ ਫਲੋਟ ਕਰ ਰਹੀਆਂ ਨੇ, ਲੋਕਾਂ ਦੇ ਘਰ ਜਿਹੜੇ ਉਹ ਕ੍ਰਸ਼ ਹੋ ਚੁੱਕੇ ਨੇ, ਬਹੁਤ ਸਾਰੇ ਥਾਵਾਂ ਦੇ ਉੱਤੇ ਰੁੱਖ ਡਿੱਗ ਕੇ ਲੋਕ ਮਰ ਰਹੇ ਨੇ, ਘਰ ਜਿਹੜੇ ਆ ਨੁਕਸਾਨੇ ਜਾ ਚੁੱਕੇ ਨੇ। ਇਹ ਪਿਛਲੇ ਹਫ਼ਤੇ ਦੇ ਵਿੱਚ ਹੀ 14 ਜਾਣਿਆਂ ਦੀ ਹੁਣ ਤੱਕ ਮੌਤ ਹੋਈ ਆ। ਇਸ ਸਟਾਰਮ ਦੇ ਚੱਲਦਿਆਂ ਕਈ ਟੋਰਨੇਡੋ ਵਾਰਨਿੰਗਸ ਅੱਜ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਜਾਰੀ ਜਿਹੜੀਆਂ ਉਹ ਕਰਨੀਆਂ ਪਈਆਂ ਸੀਗੀਆਂ। ਸਿਆਰਾ ਨਵਾਡਾਸ ਦੇ ਵਿੱਚ 14 ਇੰਚ ਤੱਕ ਜਿਹੜੀ ਸਨੋ ਆ ਉਹ ਪੈਣ ਦੀਆਂ ਕਿਆਸ ਰਹੀਆਂ ਜਿਹੜੀਆਂ ਉਹ ਰਹੀਆਂ ਆ। ਯੋਸੇਮਿਟੀ ਨੂੰ ਜਾਣ ਵਾਲਾ 41 ਜਿਹੜਾ ਹਾਈਵੇ ਆ ਉਹ ਵਵੋਨਾ ਤੋਂ ਅੱਗੇ ਬੰਦ ਕਰ ਦਿੱਤਾ ਗਿਆ ਆ। ਉਸ ਪਾਸੋਂ ਉਸ ਪਾਰਕ ਦੇ ਵਿੱਚ ਐਂਟਰੀ ਇੱਕ ਹਿਸਾਬ ਦੇ ਨਾਲ ਬੰਦ ਹੋ ਚੁੱਕੀ ਆ। ਸੋ ਇਸ ਟਾਈਮ ਭਲਾਈ ਇਹੀ ਆ ਵੀ ਇਹੋ ਜਿਹੇ ਮੌਕਿਆਂ ਦੇ ਉੱਤੇ ਤੁਸੀਂ ਨਾ ਹੀ ਕਿਸੇ ਪਾਸੇ ਵੱਲ ਨੂੰ ਜਿਹੜਾ ਉਹ ਜਾਓ, ਘਰਾਂ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਜਿਹੜੀਆਂ ਸੜਕਾਂ ਆ ਉਹ ਕਈ ਥਾਵਾਂ ਤੇ ਰੁੜ ਚੁੱਕੀਆਂ ਨੇ, ਧੱਸ ਚੁੱਕੀਆਂ ਨੇ, ਪਾਣੀ ਥੱਲੇ ਵਗ ਕੇ ਇੱਕ ਹਿਸਾਬ ਦੇ ਨਾਲ ਬੁਰਾ ਹਾਲ ਆ। ਜਿੰਨੀ ਤੇਜ਼ੀ ਦੇ ਨਾਲ ਦਰਿਆਵਾਂ ਦੇ ਵਿੱਚ ਪਾਣੀ ਦਾ ਵਹਿਣ ਹੋ ਰਿਹਾ ਆ ਉਸ ਨੂੰ ਦੇਖ ਕੇ ਜਿਹੜਾ ਉਹ ਡਰ ਲੱਗਦਾ ਆ। ਮੌਂਟੇਸੀਟੋ ਇਲਾਕੇ ਨੂੰ ਜਿਹੜਾ ਇਵੈਕੂਏਟ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਅਜੇ ਵੀ ਹਜ਼ਾਰਾਂ ਹੀ ਲੋਕ ਬਿਜਲੀ ਤੋਂ ਬਗੈਰ ਨੇ, ਚਾਹੇ ਉਹ ਸਮੱਡ ਦਾ ਹਰਜੋਤ ਸਿੰਘ ਜੀ ਇਲਾਕਾ ਆ ਤੇ ਚਾਹੇ ਜਿਹੜੇ ਉਹ PG&E ਦੇ ਜਿਹੜੇ ਲੋਕ ਨੇ, ਕਸਟਮਰ ਨੇ, ਉਹਨਾਂ ਨੂੰ ਇਸ ਟਾਈਮ ਬਿਜਲੀ ਤੋਂ ਬਗੈਰ ਜਿਹੜੀ ਉਹ ਮਾਰ ਝੱਲਣੀ ਪੈ ਰਹੀ ਆ। ਸੈਨ ਮਟੇਓ ਦੇ ਮੇਅਰ ਆ, ਉਸਨੇ ਫੰਡ ਰੇਜ਼ਿੰਗ ਸ਼ੁਰੂ ਕੀਤੀ ਆ। $45,000 ਜਿਹੜਾ ਉਸਨੇ ਫਲੱਡ ਰਿਲੀਫ ਦੇ ਲਈ ਜਿਹੜਾ ਹੁਣ ਤੱਕ ਰੇਜ਼ ਕਰ ਚੁੱਕੇ ਆ। ਇਸ ਤੋਂ ਇਲਾਵਾ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਇੱਦਾਂ ਦੀਆਂ ਕਾਰਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਨੇ। ਹਾਲ ਦੀ ਘੜੀ ਤਾਂ ਹਰਜੋਤ ਸਿੰਘ ਜੀ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਮੀਂਹ ਹੁਣ ਹਟ ਗਿਆ ਤੇ ਰਾਹਤ ਕਾਰਜ ਸ਼ੁਰੂ ਹੋਣਗੇ। ਅਜੇ ਮੀਂਹ ਹੋਰ ਆਉਣਾ ਬਾਕੀ ਆ ਤੇ ਭਾਰੀ ਮੀਂਹ ਜਿਹੜਾ ਆ ਇਸ ਵੀਕਐਂਡ ਤੋਂ ਪਹਿਲਾਂ ਜਿਹੜਾ ਉਹ ਆਉਣਾ ਸ਼ੁਰੂ ਹੋ ਸਕਦਾ ਆ। ਸੋ ਬਹੁਤ ਨੁਕਸਾਨ ਇਸ ਟਾਈਮ ਝੱਲਣਾ ਪੈ ਰਿਹਾ ਹੈਗਾ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਸਿੰਕ ਹੋਲਸ ਨੇ ਕਈ ਕਾਰਾਂ ਨੂੰ ਆਪਣੇ ਆਪ ਦੇ ਵਿੱਚ ਸਵੈਲੋ ਕਰ ਲਿਆ। ਫਲੱਡ ਵਾਟਰਸ ਬਹੁਤ ਬੁਰੀ ਪੋਜੀਸ਼ਨ ਦੇ ਵਿੱਚ ਚੱਲ ਰਿਹਾ। ਮਿਲੀਅਨਸ ਆਫ ਲੋਕ ਫਲੱਡ ਵਾਰਨਿੰਗ ਦੇ ਵਿੱਚ ਹੈਗੇ ਆ। 2 ਲੱਖ ਦੇ ਕਰੀਬ ਹਜੇ ਵੀ ਕੈਲੀਫੋਰਨੀਆ ਦੇ ਵਿੱਚ ਬਿਜ਼ਨੈਸਸ ਤੇ ਜੋ ਹੋਮਓਨਰਸ ਆ ਉਹ ਬਿਨਾਂ ਪਾਵਰ ਤੋਂ ਹੈਗੇ, ਬਿਨਾਂ ਬਿਜਲੀ ਤੋਂ ਹੈਗੇ ਆ। ਗਵਰਨਰ ਗੈਬਨ ਨਿਊਸਮ ਨੇ ਵੀ ਇੱਕ ਵਿਜ਼ਿਟ ਦੇ ਦੌਰਾਨ ਕੈਪੀਟੋਲਾ ਟਾਊਨ ਦੇ ਵਿੱਚ ਦੱਸਿਆ ਕਿ 17 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈਗੀ ਆ। ਕਈ ਲੋਕਾਂ ਦੇ ਉੱਤੇ ਟਰੀ ਡਿੱਗ ਪਏ ਜਿਹਦੇ ਨਾਲ ਮੌਤ ਹੋਈ ਆ। ਕਈ ਲੋਕ ਜਿਹੜੇ ਹੜ੍ਹ ਦੇ ਨਾਲ ਵੀ ਪਾਣੀ ਦੇ ਵਿੱਚ ਹੜ ਗਏ ਹੈਗੇ ਆ। ਸੋ ਪਿਛਲੇ ਵਾਈਲਡ ਫਾਇਰ ਜਦੋਂ ਹੋਇਆ ਸੀ ਉਹ ਤੋਂ ਬਾਅਦ ਹੁਣ ਇਹਦਾ ਜਿਹੜਾ ਅਸਰ ਆ, ਕਿਉਂਕਿ ਮੀਂਹ ਇੰਨਾ ਜ਼ਿਆਦਾ ਪੈ ਰਿਹਾ ਉਹਦੇ ਕਰਕੇ ਮਡ ਸਲਾਈਡਿੰਗ ਖਾਸ ਕਰਕੇ ਲਾਸ ਐਂਜਲਸ ਜੋ ਸਦਰਨ ਕੈਲੀਫੋਰਨੀਆ ਆ ਉਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਆ। ਅੱਜ ਸੈਨ ਫਰਾਂਸਿਸਕੋ 'ਚ ਵੀ ਜੋ ਬੱਸਾਂ ਆ ਪਬਲਿਕ ਸਰਵਿਸ ਦੀਆਂ ਉਹਨਾਂ ਨੂੰ ਰੀਰਾਊਟ ਕੀਤਾ ਗਿਆ। ਬਹੁਤ ਜਗ੍ਹਾ ਸੜਕਾਂ ਪਾਣੀ ਨਾਲ ਭਰੀਆਂ ਸੀਆਂ। ਇੱਕ ਬੱਸ ਦੇ ਉੱਤੇ ਬਹੁਤ ਪੁਰਾਣਾ ਟਰੀ ਜਿਹੜਾ ਆ ਉਹ ਡਿੱਗ ਪਿਆ। ਲੱਕਲੀ ਕਿਸੇ ਦੇ ਸੱਟ ਨਹੀਂ ਲੱਗੀ। ਮੌਂਟੇਸੀਟੋ ਟਾਊਨ ਬਹੁਤ ਹੀ ਅਮੀਰ ਲੋਕਾਂ ਦਾ ਸ਼ਹਿਰ ਹੈਗਾ, ਅਮੀਰ ਕਮਿਊਨਿਟੀ ਕਰਕੇ ਇਸ ਨੂੰ ਜਾਣਿਆ ਜਾਂਦਾ ਹੈ। ਉੱਥੇ ਹੁਣ ਇਵੈਕੂਏਸ਼ਨ ਆਰਡਰ ਲਿਫਟ ਤਾਂ ਕੀਤੇ ਆ, ਪਰ ਜੇ ਤੁਸੀਂ ਉੱਥੇ ਦੀਆਂ ਕ੍ਰੀਕਸ ਵਗੈਰਾ ਦੇਖੋ ਇੰਨੀ ਤੇਜ਼ੀ ਦੇ ਨਾਲ ਪਾਣੀ ਜਾ ਰਿਹਾ ਸੀ ਤੇ ਦੇਖ ਕੇ ਆਮ ਜਿਹੜਾ ਆ ਬਹੁਤ ਡਰ ਲੱਗਦਾ ਹੈਗਾ ਜੀ। ਇੱਧਰ 4 ਦਿਨ ਪਹਿਲਾਂ ਗਵਰਨਰ ਨਿਊਸਮ ਨੇ ਨਵੇਂ ਜਿਹੜੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਕੀਤੀ। ਸਹੁੰ ਜਿਹੜੀ ਉਹ ਗਵਰਨਰ ਦੇ ਅਹੁਦੇ ਦੇ ਲਈ ਜਿਹੜੇ ਦੁਬਾਰਾ ਚੱਕੀ ਆ। ਅੱਜ ਉਹਨਾਂ ਨੇ $297 ਬਿਲੀਅਨ ਦਾ ਜਿਹੜਾ ਬਜਟ ਆ ਉਹ ਅਨਵੇਲ ਕੀਤਾ ਆ। ਇਸ ਨੂੰ ਜਿਹੜੇ ਘੁੰਡ ਚੁਕਾਈ ਕਰਦੇ ਹੋਏ ਕਿਹਾ ਵੀ ਅਸੀਂ ਆਪਣੇ
ਵਾਅਦਿਆਂ ਨੂੰ ਪੂਰਾ ਕਰਨ ਜਾ ਰਹੇ ਹਾਂ। ਪਿਛਲੇ ਸਾਲਾਂ ਦੇ ਵਿੱਚ ਕੈਲੀਫੋਰਨੀਆ ਬਜਟ ਸਰਪਲਸ ਦਾ ਆਨੰਦ ਮਾਣਦਾ ਰਿਹਾ ਆ। ਇਸ ਬਜਟ ਜਿਹੜਾ ਹੁਣ ਚੁਕਾਈ ਹੋਈ ਹੈ ਉਸ ਦੇ ਵਿੱਚ $22 ਬਿਲੀਅਨ ਦਾ ਡੈਫਿਸਿਟ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਕਨੋਮਿਕ ਡਾਊਨ ਟਰਨ ਦੇ ਲਈ ਕੈਲੀਫੋਰਨੀਆ ਨੂੰ ਤਿਆਰੀ ਇਸ ਬਜਟ ਦੇ ਕਰਕੇ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ। ਸੋ ਨਿਊਜ਼ਮ ਹੋਣਾ ਦੀ ਜਿਹੜੀ ਪ੍ਰੈਜੈਂਟੇਸ਼ਨ ਅੱਜ ਬੜੀ ਠੰਡੀ ਜੀ ਜਿਹੜੀ ਉਹ ਸੀਗੀ, ਕਿਉਂਕਿ ਆਪਾਂ ਨੂੰ ਪਤਾ ਆ ਵੀ ਇੱਕ ਤਾਂ ਮੀਂਹ ਦੇ ਕਰਕੇ ਲੋਕਾਂ ਬਹੁਤ ਪਰੇਸ਼ਾਨ ਨੇ, ਤੇ ਦੂਜੇ ਪਾਸੇ ਜਿਹੜੇ ਸਰਪਲਸ ਆ ਉਹ ਵੀ ਹੁਣ ਖਤਮ ਜਿਹੜੇ ਹੋ ਰਹੇ ਆ, ਕਿਉਂਕਿ ਸਟੇਟ ਨੇ ਜਿਹੜਾ ਟੈਕਸ ਮਨੀ ਐਕਸਟਰਾ ਕਲੈਕਟ ਹੋਇਆ ਸੀ, ਸਰਪਲਸ ਸੀਗਾ, ਉਹ ਆਪਣੇ ਰੈਜ਼ੀਡੈਂਟਸ ਨੂੰ ਵਾਪਸ ਜਿਹੜੇ ਉਹ ਘੱਲੇ ਨੇ। ਪਿਛਲੀ ਵਾਰੀ ਵੀ 2-3 ਚੈੱਕ ਤਾਂ ਇਕੱਲੇ ਕੈਲੀਫੋਰਨੀਆ ਨੇ ਹੀ ਲੋਕਾਂ ਨੂੰ ਵਾਪਸ ਜਿਹੜੇ ਉਹ ਘੱਲੇ ਸੀਗੇ। ਸੋ ਇਸ ਵਾਰੀ ਬਜਟ ਦੇ ਵਿੱਚ $22.5 ਬਿਲੀਅਨ ਦਾ ਜਿਹੜਾ ਡੈਫਿਸਿਟ ਆ ਉਹ ਰੱਖਿਆ ਗਿਆ ਹੈਗਾ ਆ। ਸੋ ਜਿਹੜਾ ਇਹ ਰੇਨੀ ਡੇ ਰਿਜ਼ਰਵ ਆ ਉਸ ਦੇ ਵਿੱਚ ਕਹਿੰਦੇ ਮੇ ਬੀ ਟੈਪ ਜਿਹੜਾ ਆ ਕੈਲੀਫੋਰਨੀਆ ਕਰ ਸਕਦਾ ਆ। ਸੋ ਜਿਹੜੇ ਕਹਿੰਦੇ ਵੀ ਹਰਜੋਤ ਸਿੰਘ ਜੀ ਇਹਨਾਂ ਨੇ ਜਿਹੜਾ ਉਹ ਦੇਖਿਆ ਆ, ਇਸ ਵਿੱਚ ਕਹਿੰਦੇ ਵੀ ਹੋਮਲੈਸਨੈਸ ਨੂੰ ਲੈ ਕੇ, ਵਾਈਲਡ ਫਾਇਰਸ ਆ ਜਾਂ ਸੋਕਾ ਆ, ਐਜੂਕੇਸ਼ਨ ਨੂੰ ਜਿਹੜਾ ਉਹ ਲੈ ਕੇ ਇਸ ਉੱਤੇ ਜਿਹੜਾ ਕਾਫੀ ਐਕਸਪੈਂਡੀਚਰ ਖਰਚਾ ਜਿਹੜਾ ਆ ਇਸ ਦੇ ਵਿੱਚ ਰੱਖਿਆ ਗਿਆ ਹੈਗਾ ਆ। ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਿਹਾ ਆ ਵੀ ਹਜੇ ਤੁਸੀਂ ਇਹ ਨਾ ਸੋਚੋ ਵੀ ਆ ਜੋ ਐਟਮੋਸਫੇਰਿਕ ਰਿਵਰ ਵਾਲਾ ਮਾਹੌਲ ਚੱਲ ਰਿਹਾ ਇਹ ਖਤਮ ਹੋ ਜਾਊਗਾ। ਕਹਿੰਦੇ 3 ਹੋਰ ਐਟਮੋਸਫੇਰਿਕ ਰਿਵਰ ਆਉਣ ਵਾਲੇ ਹੈਗੇ ਆ। ਸੋ ਆਲਰੇਡੀ ਜਿਹੜੀ ਧਰਤੀ ਆ ਉਹ ਬਹੁਤ ਗਿੱਲੀ ਹੈਗੀ ਆ, ਜਿਹਦੇ ਕਰਕੇ ਇੰਨਾ ਜ਼ਿਆਦਾ ਜਿਹੜੀ ਫਲੱਡਿੰਗ, ਲੈਂਡਸਲਾਈਡ, ਸਿੰਕਹੋਲ ਇੰਨਾ ਕੁਛ ਹੋ ਰਿਹਾ ਆ। ਸੋ ਇਹ ਸਾਨੂੰ ਦੇਖਣਾ ਚਾਹੀਦਾ ਆ। ਸੈਂਟਾ ਕਰੂਜ਼ ਕਾਉਂਟੀ ਦੇ ਓਸ਼ਨ ਦੇ ਵਿੱਚ ਜਿਹੜੇ ਪੀਅਰਸ ਹੁੰਦੇ ਆ ਉਹ ਕਲੈਪਸ ਕਰ ਗਏ। 35 ਫੁੱਟ ਉੱਚੀਆਂ ਜੋ ਸਮੁੰਦਰ ਦੀਆਂ ਛੱਲਾਂ ਆ ਉਹ ਚੱਲ ਰਹੀਆਂ ਸੀਗੀਆਂ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਜ਼ਿਆਦਾ ਡੈਮੇਜ ਆ ਉਹਨਾਂ ਨੇ ਕੀਤਾ ਹੋਊਗਾ। ਜਿਹੜੇ ਦਰਖਤ ਆ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਬਹੁਤ ਸਾਰੇ ਪੁਰਾਣੇ ਦਰਖਤ ਸੈਕਰਾਮੈਂਟੋ 'ਚ, ਸੈਨ ਫਰਾਂਸਿਸਕੋ, ਸੈਂਟਾ ਕਰੂਜ਼, ਮੋਡੈਸਟੋ, ਸਟਾਕਟਨ ਏਰੀਏ ਦੇ ਵਿੱਚ ਕਈ 100 ਸਾਲ ਪੁਰਾਣੇ ਜਿਹੜੇ ਸੀਗੇ ਉਹ ਵੀ ਡਿੱਗ ਪਏ ਹੈਗੇ ਆ। ਤੇ ਕੈਲੀਫੋਰਨੀਆ ਦਾ ਲਾਈਟਨਿੰਗ ਬਹੁਤ ਜ਼ਿਆਦਾ ਅੱਜ ਪਈ ਆ, ਬਿਜਲੀ ਬਹੁਤ ਪਈ ਆ। ਸਟਾਕਟਨ ਏਰੀਏ 400 ਤੋਂ ਵੱਧ ਵਾਰੀ ਲਾਈਟਨਿੰਗ ਨੂੰ ਰਿਕਾਰਡ ਕੀਤਾ ਗਿਆ ਆ। ਲਾਈਟਨਿੰਗ ਨੇ ਟਰਾਂਸ ਅਮਰੀਕਾ ਪਿਰਾਮਿਡ ਤੇ ਸੂਤਰੋ ਟਾਵਰ ਦੋਨੋਂ ਜਿਹੜੀਆਂ ਹਾਈ ਰਾਈਜ਼ ਬਿਲਡਿੰਗਸ ਕਹਿ ਸਕਦੇ ਆ, ਤੇ ਉੱਥੇ ਵੀ ਉਹਨਾਂ ਨੂੰ ਸਟਕ ਕੀਤਾ ਹੈ, ਪਰ ਲੱਕਲੀ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਜੀ। ਇਹਨਾਂ ਇਲਾਕਿਆਂ ਦੇ ਵਿੱਚ ਹੀ ਟਰਨੇਡੋ ਵਾਰਨਿੰਗ ਜਿਹੜੀ ਆ ਉਹ ਜਾਰੀ ਕੀਤੀ ਗਈ ਸੀ। ਕੈਲੀਫੋਰਨੀਆ ਬੜੀ ਦੁਚਿੱਤੀ 'ਚ ਆ, ਕਈ ਸਾਲਾਂ ਤੱਕ ਸੋਕਾ ਸਾਹਮਣਾ ਕਰਨਾ ਪੈਂਦਾ, ਤੇ ਹੁਣ ਜਦੋਂ ਇਹ ਮੀਂਹ ਆਏ ਆ ਤੇ ਟੂ ਮੱਚ ਆ। ਪਹਿਲਾਂ ਟੂ ਲਿਟਲ ਵਾਟਰ ਤੇ ਹੁਣ ਟੂ ਮੱਚ ਵਾਟਰ ਜਿਹੜਾ ਆ ਉਹ ਇਸ ਟਾਈਮ ਹੋ ਗਿਆ। ਸਵੇਰੇ ਵੀ ਆਪਾਂ ਜ਼ਿਕਰ ਕੀਤਾ ਸੀ ਵੀ ਇੱਥੋਂ ਦੇ ਜਿਹੜੇ 2 ਲਾਅ ਮੇਕਰਸ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਕੈਲੀਫੋਰਨੀਆ ਭਾਈ ਆਪਣਾ ਜਿਹੜਾ ਪਾਣੀ ਨੂੰ ਸਾਂਭਣ ਵੱਲ ਨੂੰ ਜਿਹੜਾ ਉਹ ਜ਼ਿਆਦਾ ਧਿਆਨ ਦੇਵੇ। ਸੋ ਇਹ ਇਸ ਟਾਈਮ ਕਾਫੀ ਚੁਣੌਤੀਆਂ ਭਰਪੂਰ ਮਸਲਾ ਜਿਹੜਾ ਆ ਉਹ ਬਣ ਚੁੱਕਾ ਆ, ਤੇ ਇਹ ਸਵਾਲ ਵਾਜਿਬ ਆ ਤੇ ਹੋਣਾ ਚਾਹੀਦਾ ਵੀ ਜੇ ਹੁਣ ਪਾਣੀ ਆਇਆ ਤੇ ਐਟਲੀਸਟ ਸਾਂਭੀਏ, ਤਾਂ ਜੋ ਜਦੋਂ ਡਰਾਊਟ ਦੇ ਸਮੇਂ ਦੇ ਵਿੱਚ ਇਸ ਪਾਣੀ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾ ਸਕੇ। ਜੀ, ਕੈਲੀਫੋਰਨੀਆ ਐਕਸਟ੍ਰੀਮ ਡਰਾਊਟ ਤੋਂ ਐਕਸਟ੍ਰੀਮ ਫਲੱਡਿੰਗ ਦੇ ਵਿੱਚ ਆ ਗਿਆ ਹੈਗਾ। ਕੁਛ ਹੀ ਵੀਕਾਂ 'ਚ ਲੇਟੈਸਟ ਖਬਰਾਂ ਮਰਸਡ ਤੋਂ ਆਪਾਂ ਸਵੇਰੇ ਵੀ ਸਾਂਝੀ ਕੀਤੀ ਸੀ। ਮਰਸਡ ਦੇ ਵਿੱਚ ਬਹੁਤ ਬੁਰਾ ਹਾਲ ਹੈ ਇਸ ਵੇਲੇ। ਕਈ ਘਰ ਜਿਹੜੇ ਆ ਪਾਣੀ ਦੇ ਵਿੱਚ 5-5 ਫੁੱਟ ਡੂੰਘੇ ਡੁੱਬ ਗਏ ਆ। ਇੱਕ ਮੇਨ ਸਟਰੀਟ ਤੇ ਮੈਂ ਇਹ ਵੀ ਦੇਖ ਰਿਹਾ ਸੀ, ਜੋ ਟਰੱਕ ਆ ਉਹ ਵੀ 4-4, 5-5 ਫੁੱਟ ਪਾਣੀ ਦੇ ਵਿੱਚ ਡੁੱਬੇ ਹੋਏ ਆ। ਸੋ ਕਾਫੀ ਬੁਰਾ ਹਾਲ ਮਰਸਡ ਦੇ ਵਿੱਚ ਹੈਗਾ ਆ। ਉੱਥੇ ਜਿਹੜੀ ਕ੍ਰੀਕ ਆ ਉਹ ਓਵਰ ਫਲੱਡ ਕਰ ਗਈ ਆ। ਸੋ ਉੱਥੇ ਜਿਹੜਾ ਨੁਕਸਾਨ ਆ ਕਾਫੀ ਹੋਇਆ ਹੈਗਾ। ਜੀ ਬਿਲਕੁਲ। ਉਧਰ ਟੁਲੈਰੀ ਕਾਉਂਟੀ ਦੇ ਵਿੱਚ ਇੱਥੇ ਟੋਰਨੇਡੋ ਵਾਰਨਿੰਗ ਜਿਹੜੀ ਆ ਉਹ ਜਾਰੀ ਕੀਤੀ ਗਈ ਸੀਗੀ। ਇਹ ਅੱਧਾ ਘੰਟਾ ਵਾਰਨਿੰਗ ਆਲਦੋ ਜਿਹੜੀ ਉਹ ਰਹੀ ਸੀਗੀ, ਪਰ ਇੱਕ ਟਾਈਮ ਦੇ ਉੱਤੇ ਇਹ ਖਤਰਾ ਜਿਹੜਾ ਉਹ ਜ਼ਰੂਰ ਬਣਿਆ ਸੀ। ਨੈਸ਼ਨਲ ਵੈਦਰ ਸਰਵਿਸ ਨੇ ਹੀ ਅੱਜ ਸ਼ਾਮੀ 5 ਵਜੇ ਜਿਹੜਾ ਹਰਜੋਤ ਸਿੰਘ ਜੀ ਜਦੋਂ ਆਪਾਂ ਗੱਲ ਕਰਕੇ ਹਟੇ ਹਾਂ ਉਸ ਤੋਂ ਥੋੜ੍ਹਾ ਚਿਰ ਪਹਿਲਾਂ ਹੀ ਜਿਹੜੀ ਉਹ ਅਪਡੇਟ ਕੀਤੀ ਆ ਵੀ ਟੋਰਨੇਡੋ ਵਾਰਨਿੰਗ ਕਾਲ ਆਫ ਜਿਹੜੀ ਉਹ ਕੀਤੀ ਗਈ ਸੀ। ਸੋ ਇਹੋ ਜਿਹੇ ਥਾਵਾਂ ਤੇ ਤਾਂ ਆਪਾਂ ਟੋਰਨੇਡੋ ਕਦੀ ਸੁਣੇ ਹੀ ਨਹੀਂ ਸੀ,
ਨਾ ਹੀ ਕਦੀ ਜਿਹੜੇ ਉਹ ਹੋਏ ਸੀਗੇ। ਪਰ ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਬਹੁਤ ਜ਼ਿਆਦਾ ਵਾਪਰ ਰਹੀਆਂ ਆ। ਸੋ ਕਲਾਈਮੇਟ ਚੇਂਜ ਦੇ ਕਰਕੇ ਸੋਕੇ ਤੋਂ ਫਲੱਡਿੰਗ ਦੇ ਵਿੱਚ ਕਿੰਨਾ ਥੋੜ੍ਹਾ ਵਕਫਾ ਜਿਹੜਾ ਉਹ ਰਹਿ ਜਾਂਦਾ, ਕਿੰਨੇ ਨੁਕਸਾਨ ਜਿਹੜੇ ਉਹ ਹੋ ਰਹੇ ਆ, ਮਲਟੀ ਬਿਲੀਅਨ ਡਾਲਰ ਨੁਕਸਾਨ, ਕਈ ਲੋਕਾਂ ਦੀਆਂ ਜਾਨਾਂ ਲੈਣ ਵਾਲੇ ਇੱਦਾਂ ਦੇ ਚੁਣੌਤੀ ਭਰਪੂਰ ਮੌਸਮੀ ਜਿਹੜੇ ਤਬਦੀਲੀਆਂ ਆ, ਉਸ ਨੇ ਇਸ ਟਾਈਮ ਕਹਿ ਸਕਦੇ ਵੀ ਪੂਰੇ ਅਮਰੀਕਾ ਨੂੰ ਹੀ ਪੂਰਾ ਝੰਬ ਕੇ ਰੱਖਿਆ ਆ। ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਵਿੱਚ ਆਂਡਿਆਂ ਦੀਆਂ ਕੀਮਤਾਂ ਕਹਿੰਦੇ ਪਈ ਟ੍ਰਿਪਲ ਹੋ ਗਈਆਂ ਆ। ਬਹੁਤ ਸਟੇਟਾਂ ਦੇ ਵਿੱਚ 3 ਟਾਈਮਸ ਮਹਿੰਗੇ ਹੋ ਗਏ ਆ। ਬਹੁਤ ਸਾਰੇ ਲੋਕ ਅਮਰੀਕਾ 'ਚ ਆਂਡਿਆਂ ਨੂੰ ਜ਼ਿਆਦਾ ਖਾਂਦੇ ਆ ਪ੍ਰੋਟੀਨ ਦਾ ਸਬਸਟੀਟਿਊਟ ਲੈਣ ਦੇ ਲਈ। ਲਾਸ ਐਂਜਲਸ ਟਾਈਮ ਨੇ ਰਿਪੋਰਟ ਕੀਤਾ ਆ ਭਈ ਇੰਨੇ ਜ਼ਿਆਦਾ ਲੋਕ ਆਂਡੇ ਖਾਂਦੇ ਆ, ਇੱਕ ਜਿਹੜੀ ਮੁਰਗੀ ਆ ਸਾਰੇ ਸਾਲ ਦੇ ਵਿੱਚ ਜਿੰਨੇ ਆਂਡੇ ਦਿੰਦੀ ਆ ਉਹ ਇੱਕ ਬੰਦਾ ਖਾ ਜਾਂਦਾ ਹੈਗਾ। ਸੋ ਡਿਮਾਂਡ ਪਿਛਲੇ ਸਮਿਆਂ 'ਚ ਆਂਡਿਆਂ ਦੀ ਬਹੁਤ ਜ਼ਿਆਦਾ ਵਧੀ ਹੈਗੀ ਆ, ਪਰ ਸ਼ਾਰਟੇਜ ਇਸ ਕਰਕੇ ਹੋਈ ਆ, ਪ੍ਰਾਈਸਿਸ ਇਸ ਕਰਕੇ ਹੋਈਆਂ ਕਿਉਂਕਿ ਫਲੂ ਐਪੀਡੈਮਿਕ ਵਰਡਸ ਦੇ ਵਿੱਚ ਹੋਇਆ, ਪੰਛੀਆਂ ਦੇ ਵਿੱਚ ਹੋਇਆ ਆ। 58 ਮਿਲੀਅਨ ਪੰਛੀ ਜੋ ਆ ਉਹ ਏਵੀਅਨ ਫਲੂ ਦੇ ਨਾਲ ਇਨਫੈਕਟਡ ਹੋਏ ਆ। US ਡਿਪਾਰਟਮੈਂਟ ਆਫ ਐਗਰੀਕਲਚਰ ਉਹਨਾਂ ਨੇ ਇਹ ਦੱਸਿਆ ਸੀ ਜਨਵਰੀ 6 ਨੂੰ। ਕਹਿੰਦੇ ਵੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਇਹ ਸਭ ਤੋਂ ਡੈਡਲੀਐਸਟ ਆਊਟਬ੍ਰੇਕ ਸੀਗਾ। ਇਸ ਕਰਕੇ 47 ਸਟੇਟਾਂ ਦੇ ਵਿੱਚ ਇਹ ਆਊਟਬ੍ਰੇਕ ਹੋਇਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਡਾਟਾ ਇਹ ਸ਼ੋ ਕਰ ਰਿਹਾ ਵੀ 1 ਦਰਜਨ ਆਂਡਿਆਂ ਦੀ ਪਿਛਲੇ ਹਫ਼ਤੇ $7.37 ਤੇ ਪਹੁੰਚ ਗਈ ਆ, ਜਦੋਂ ਕਿ ਇਹ ਪਿਛਲੇ ਸਾਲ $2.35 ਨੂੰ 1 ਦਰਜਨ ਆਂਡੇ ਸੀਗੇ। ਜੀ, ਤੁਸੀਂ ਕਿਸੇ ਵੀ ਸਟੋਰਾਂ ਦੇ ਉੱਤੇ ਜਾਓ ਤਾਂ ਉੱਥੇ ਲਾਸਟ ਵੀਕਐਂਡ ਤੇ ਮੈਂ ਕਾਸਕੋ ਸ਼ਾਪਿੰਗ ਕਰਨ ਗਿਆ ਸੀ। ਉੱਥੇ ਮੈਂ ਦੇਖ ਰਿਹਾ ਸੀ ਲੋਕ ਪੁੱਛੀ ਜਾਂਦੇ ਸੀਗੇ ਬਾਰ-ਬਾਰ ਵੀ ਐਗਜ਼ ਕਿੱਥੇ ਆ, ਪਰ ਉਹ ਸ਼ਾਰਟ ਸੀਗੇ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਆ, ਘਾਟ ਵੀ ਆ ਤੇ ਉੱਤੋਂ ਜਿਹੜੀ ਜਿੱਦਾਂ ਤੁਸੀਂ ਕਿਹਾ ਵੀ ਮਹਿੰਗਾਈ ਤੋਂ ਵੀ ਜਿਹੜੀ ਉਸਦੀ ਮਾਰ ਉਹਨਾਂ ਨੂੰ ਝੱਲਣੀ ਪੈ ਰਹੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ ਤੇ ਮਾਰਕੀਟਸ ਦਾ ਜੇ ਹਾਲ ਆਪਾਂ ਦੱਸਦੇ ਜਾਈਏ, ਡਾਓ ਜੋਨਸ ਦੇ ਵਿੱਚ ਅੱਜ 186 ਪੁਆਇੰਟਾਂ ਦਾ ਇਜ਼ਾਫਾ ਹੋਇਆ, 33,704 ਦੇ ਉੱਤੇ ਬੰਦ ਹੋਇਆ। S&P 27 ਪੁਆਇੰਟ ਵੱਧ ਕੇ 3919, ਨੈਸਡੈਕ 107 ਪੁਆਇੰਟ ਵੱਧ ਕੇ 10,742 ਤੇ ਬੰਦ ਹੋਇਆ। ਸੋਨੇ ਦਾ ਭਾਅ 1877 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ, 10 ਈਅਰ ਯੀਲਡ ਜਿਹੜੀ 3.59%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 17,465 ਤੇ ਇਥੀਰੀਅਮ $1338 ਦੇ ਬਰਾਬਰ ਚੱਲ ਰਿਹਾ ਹੈ। ਜੀ, ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 68 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।